ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਰਵਿੰਦਰ ਸਿੰਘ ਸ਼ੋਕਰ ਜੀ ਦਾ। ਜੀ ਇਹ ਲਿਖਦੇ ਹਨ, ਡਾਕਟਰ ਸਾਹਿਬ, ਨੀਲਮ ਭੈਣ ਜੀ, ਟੀਵੀ 84 ਦੀ ਟੀਮ ਤੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਮੈਂ ਪਿਛਲੇ 1 ਸਾਲ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਹਾਂ ਕੌਮੀ ਆਵਾਜ਼ ਰੇਡੀਓ ਤੋਂ। ਸੱਚਮੁੱਚ ਤੁਸੀਂ ਤੇ ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਕੌਮੀ ਆਵਾਜ਼ ਸੱਚਮੁੱਚ ਕੌਮ ਦੀ ਆਵਾਜ਼ ਹੈ। ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਸਾਰੇ ਅਦਾਰਿਆਂ ਲਈ, ਚੜ੍ਹਦੀ ਕਲਾ ਲਈ। ਬਹੁਤ ਵਾਰ ਆਪ ਜੀ ਨੂੰ ਲਿਖਣ ਲਈ ਸੋਚਿਆ, ਲੇਕਿਨ ਕੁਝ ਰੁਝੇਵਿਆਂ ਕਾਰਨ ਨਹੀਂ ਲਿਖ ਸਕਿਆ। ਤੇ ਸੱਚ ਦੱਸਾਂ, ਬਹੁਤ ਵਾਰ ਮੇਰੇ ਲਿਖਣ ਤੋਂ ਪਹਿਲਾਂ ਹੀ ਆਪ ਜੀ ਵੱਲੋਂ ਜਵਾਬ ਮਿਲ ਜਾਂਦਾ ਸੀ। ਮੈਂ ਆਸਟ੍ਰੇਲੀਆ ਵਿੱਚ 4-5 ਸਾਲ ਤੋਂ ਰਹਿ ਰਿਹਾ ਹਾਂ, ਸਟਿਲ ਸਟੂਡੈਂਟ ਹਾਂ। ਥੋੜਾ ਸੰਘਰਸ਼ ਚੱਲ ਰਿਹਾ ਹੈ। ਅਸਲ ਵਿੱਚ ਮੈਂ ਭੋਪਾਲ ਤੋਂ ਹਾਂ। ਅੱਜ ਪਹਿਲੀ ਵਾਰ ਲਿਖ ਰਿਹਾ ਹਾਂ, ਪਤਾ ਨਹੀਂ ਤੁਸੀਂ ਪੜੋਗੇ ਕਿ ਨਹੀਂ। ਖੈਰ, ਬਹੁਤ ਸਾਰੇ ਸਵਾਲ ਤੇ ਕੁਐਰੀਜ਼ ਨੇ ਕੌਮੀ ਕੌਜ਼ ਨਾਲ ਸੰਬੰਧਿਤ, ਕਦੇ ਹੋਰ ਲਿਖਾਂਗਾ। ਬਸ ਜਿਸ ਤਰ੍ਹਾਂ ਤੁਸੀਂ ਵਨ ਲਾਈਨਰ ਪੜ੍ਹਦੇ ਹੋ ਉਹ ਸਾਰੇ ਬਹੁਤ ਪਸੰਦ ਕਰਦੇ ਹਨ। ਮੈਂ ਇੱਕ ਡਿਫਰੈਂਟ ਟਾਈਪ ਦਾ ਵਨ ਲਾਈਨਰ ਭੇਜ ਰਿਹਾ ਹਾਂ, ਚੰਗਾ ਲੱਗੇ ਤਾਂ ਪੜ੍ਹ ਦੇਣਾ। ਡੈਡੀਕੇਟਿਡ ਟੂ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ, ਜਿਹੜੇ ਸਲਾਖਾਂ 'ਚ ਰਹਿ ਕੇ ਵੀ ਪੂਰੇ ਜੋਸ਼ੋ ਜਲਾਲ ਵਿੱਚ ਖਾਲਿਸਤਾਨੀ ਸੂਰਜ ਨੂੰ ਤੱਕ ਰਹੇ ਨੇ। ਇੱਥੇ ਸਾਡੇ ਵਰਗੇ ਬਾਹਰ ਰਹਿ ਕੇ ਵੀ ਢਹਿੰਦੀ ਕਲਾ ਦੀਆਂ ਗੱਲਾਂ ਕਰਦੇ ਨੇ। ਭਾਈ ਜਗਤਾਰ ਸਿੰਘ ਅਤੇ ਸਾਰੇ ਸਿੰਘ ਸਾਡੇ ਵੱਲ ਤੱਕ ਕੇ ਕਹਿ ਰਹੇ ਨੇ, ਤੁਮ ਗੁਲਿਸਤਾਨ ਸੇ ਆਏ, ਜ਼ਿਕਰੇ ਖਿਜ਼ਾ ਹੀ ਲਾਏ, हमने कफल से देखी फसलें बहार बरसों। सलूट सलूट सारे जिंदा शहीदां नूं, खालिस्तान जिंदाबाद 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 जिंदाबाद। वाहिगुरू जी का खालसा, वाहिगुरू जी की फतेह। जी डॉक्टर साहब, जिंदाबाद 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 जिंदाबाद। 10 ਵਾਰ ਹੋ ਗਿਆ, 5 ਵਾਰੀ ਕਿਹਾ ਸੁਣੀ। जी जी। ਵੀਰ ਰਵਿੰਦਰ ਸਿੰਘ ਸ਼ੋਕਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਪਹਿਲੀ ਭਾਵੇਂ ਲਿਖਤ ਲਿਖੀ ਹੈ, ਪਰ ਇੱਕ ਵਾਰੀ ਅੱਖਾਂ 'ਚ ਚਮਕ ਲਿਆ ਦਿੱਤੀ ਹੈ। ਔਰ ਇਹ ਮੈਂ ਈਮੇਲ ਦੇਖ ਰਿਹਾ ਸੀ ਕਿ ਇਸ ਵਾਰ ਜਦੋਂ ਮੈਂ ਵੀ ਸਟਾਕਟਨ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਅਕਸਰ ਜਗਤਾਰ ਸਿੰਘ ਹਵਾਰਾ ਮੇਰੇ ਵੀ ਬਹੁਤ ਵੱਡੇ ਆਈਡੀਅਲ ਨੇ, ਕਿਉਂਕਿ ਇੱਕ ਗੱਲ ਬੜੀ ਜ਼ਾਹਰ ਹੈ ਜਿਹੜੀ ਮੈਂ ਆਪਣੇ ਲੈਕਚਰ ਦੇ ਵਿੱਚ ਵੀ ਕਹੀ ਕਿ ਗੁਲਾਮੀ ਸਿਰਫ ਬੇੜੀਆਂ ਜਾਂ ਹੱਥਕੜੀਆਂ ਦਾ ਨਾਂ ਨਹੀਂ ਹੁੰਦਾ ਜੀ। ਬਿਲਕੁਲ। ਤੇ ਆਜ਼ਾਦੀ ਜਿਹੜੀ ਹੈ ਉਸ ਨੂੰ ਕਦੇ ਬੇੜੀਆਂ ਹੱਥਕੜੀਆਂ 'ਚ ਜਕੜਿਆ ਹੀ ਨਹੀਂ ਜਾ ਸਕਦਾ। ਜੀ ਜੀ। ਕਿ ਜਦੋਂ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੇਸ਼ੀ ਲਈ ਲਿਆਂਦੇ ਜਾਂਦੇ ਦੇਖਦੇ ਹੋ, ਬੇੜੀਆਂ ਨੇ ਪੈਰਾਂ 'ਚ, ਹੱਥਾਂ 'ਚ ਹੱਥਕੜੀਆਂ ਨੇ, ਨਾਲ ਪੂਰੇ 30-40 ਜਿਹੜੇ ਨੇ ਉਹ ਪੁਲਸੀਏ ਨੇ। ਤੇ ਉਹ ਜਿਹੜੀ ਲੈਂਗੁਏਜ ਹੈ, ਬਾਡੀ ਲੈਂਗੁਏਜ, ਚਿਹਰਿਆਂ ਦਾ, ਉਹਨਾਂ ਪੁਲਸੀਆਂ ਦੀਆਂ ਸ਼ਕਲਾਂ, ਤੇ ਦੂਜਾ ਉਹ ਲੱਗਦਾ ਵੀ ਉਹ ਸਦੀਆਂ ਦੇ ਗੁਲਾਮ ਨੇ। ਤੇ ਇਹ ਸ਼ੇਰ ਜਿਹੜਾ ਬੇੜੀਆਂ ਤੇ ਹੱਥਕੜੀਆਂ, ਚਿਹਰੇ ਦੇ ਉੱਤੇ ਜਲਾਲ, ਉਹ ਜਲੌ ਔਰ ਉਹ ਸੋਹਣਾ ਰੂਪ ਜਿਹੜਾ ਉਹ ਦੱਸਦਾ ਹੈ ਵੀ ਆਜ਼ਾਦੀ ਕਿਹਨੂੰ ਕਹਿੰਦੇ ਨੇ। ਸੋ ਉਹਨਾਂ ਨੇ ਐਗਜ਼ੈਕਟਲੀ ਵੀਰ ਰਵਿੰਦਰ ਸਿੰਘ ਸ਼ੋਕਰ ਜੀ ਨੇ ਔਰ ਉਹਨਾਂ ਨੇ ਭਾਈ ਹਵਾਰਾ ਦੇ ਇਸ ਚੜ੍ਹਦੀ ਕਲਾ ਵਾਲੇ ਜਮਾਲ ਔਰ ਜਲਾਲ ਇਸ ਨੂੰ ਆਧਾਰ ਬਣਾ ਕੇ ਫਿਰ ਸਾਨੂੰ ਜਾਂ ਸਾਡੇ ਜਿਹੜੇ ਬਹੁਤ ਸਾਰੇ ਹੋਰ ਵੀਰ ਭੈਣਾਂ ਜਿਹੜੇ ਇੱਥੇ ਬੈਠੇ ਹੀ, ਜਿਹੜੇ ਜਿਨ੍ਹਾਂ ਨੇ ਪਾਣੀ ਦੇ ਵਿੱਚ ਉਤਰੇ ਵੀ ਨਹੀਂ ਤਾਂ ਮੌਜ਼ੇ ਪਹਿਲਾਂ ਲਾਏ ਹੋਏ ਨੇ ਔਰ ਉਹੀ ਕਹਿੰਦੇ ਨੇ ਵੀ ਡੁੱਬ ਜਾਾਂਗੇ ਜੀ, ਡੁੱਬ ਜਾਾਂਗੇ ਜੀ, ਜਿਨ੍ਹਾਂ ਨੂੰ ਸਾਰ ਹੀ ਨਹੀਂ ਕਿ ਭਾਈ ਅਸੀਂ ਜਿਹੜਾ ਸਾਡੇ ਜ਼ਿੰਮੇ ਕੀ ਹੈ। ਤੇ ਇੱਧਰ ਉਹ ਨੇ ਜਿਹੜੇ ਡੂੰਘੇ ਕਹਿਣ ਨੂੰ ਦੁਨਿਆਵੀ ਨਜ਼ਰ 'ਚ ਭਵਰ 'ਚ ਫਸੇ ਹੋਏ ਨੇ ਕਿ ਜਿਨ੍ਹਾਂ ਦੇ ਸਾਹਮਣੇ ਸ਼ਹਾਦਤ ਹੈ, ਜਿਨ੍ਹਾਂ ਦੇ ਕੋਲ ਉਹ ਜੇਲ੍ਹ ਦੀਆਂ ਕਾਲ ਕੋਠੜੀਆਂ, ਜਿਹਦੇ ਅੰਦਰ ਹੁਨਾਲ ਸਿਆਲ ਜਿਹੜਾ ਕੋਈ ਉਹਦੇ 'ਚ ਬਹਾਰ ਨਹੀਂ ਹੈ, ਲੇਕਿਨ ਉਹਨਾਂ ਦੇ ਦਿਲਾਂ 'ਚ ਬਹਾਰ ਹੈ ਜਿਹੜੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਹੈ ਉਹ ਪੂਰਾ ਖਿੜ ਰਹੀ ਹੁੰਦੀ ਹੈ ਜੀ। ਔਰ ਅੱਜ ਹੀ ਮੈਂ ਥਾਟ ਫਾਰ ਡੇ 'ਚ ਦੇਖ ਰਿਹਾ ਸੀ ਟ੍ਰਿਬਿਊਨ 'ਚ, ਉਹਦੇ 'ਚ ਉਹਨੇ ਇੱਕ ਪੈਬੋਲਾ ਜਾਂ ਪੈਬਲੋ ਨੋਬਲ ਲੌਰੀਏਟ ਹੋਇਆ, ਉਹਦੀ ਇੱਕ ਲਾਈਨ ਸੀ, ਉਹਨੇ ਅੰਗਰੇਜ਼ੀ 'ਚ ਉਹਨੂੰ ਟਰਾਂਸਲੇਟ ਕੀਤਾ ਹੋਇਆ ਸੀ ਕਿ ਯੂ ਕੈਨ ਡਿਸਟਰੋਏ ਆਲ ਦਾ ਫਲਾਵਰਸ ਬਟ ਯੂ ਕਾਂਟ ਸਟਾਪ ਦਾ ਸਪਰਿੰਗ। ਕਿ ਤੁਸੀਂ ਹੁਣ ਜਿਹੜਾ ਕੋਈ ਬਹਾਰ ਦਾ ਦੁਸ਼ਮਣ ਹੈ ਉਹ ਕਹੇ ਜੀ ਮੈਂ ਬਾਗ ਦੇ ਸਾਰੇ ਫੁੱਲ ਜਿਹੜੇ ਨੇ ਪੱਧਰੇ ਕਰ ਦੇ, ਮੈਂ ਸਭ ਤਹਿਸ ਨਹਿਸ ਕਰ, ਉਹ ਕਰ ਸਕਦਾ ਕਿਉਂਕਿ ਬਾਗ ਉਹਦੇ ਕੋਲ ਹੈ, ਉਹਦੇ ਤੋਂ ਜੋ ਮਰਜ਼ੀ ਕਰੇ, ਪਰ ਉਹ ਬਹਾਰ ਨੂੰ ਨਹੀਂ ਰੋਕ ਸਕਦਾ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਗੁਲਾਮ ਬਣਾਉਣ ਵਾਲੇ ਨੇ ਜਿਹੜੇ ਨੇ ਉਹ ਉਦੋਂ ਹੀ ਗੁਲਾਮ ਬਣਾਉਣ 'ਚ ਕਾਮਯਾਬ ਹੁੰਦੇ ਨੇ
ਜਦੋਂ ਉਸ ਗੁਲਾਮੀ ਨੂੰ ਕੋਈ ਕਬੂਲ ਲੈਂਦਾ ਹੈ, ਜਿਹੜਾ ਕਿ ਅੱਜ ਸਾਡੇ ਵੱਡੇ ਹਿੱਸੇ ਨੇ। ਔਰ ਇੱਕ ਸੱਜਣ ਜਿਹੜੇ ਹੁਣੇ ਹੀ ਆਏ ਪੰਜਾਬ ਤੋਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕਿਵੇਂ ਪੰਜਾਬ? ਕਹਿੰਦਾ ਜੀ ਉੱਥੇ ਵੱਡਾ ਹਿੱਸਾ, ਕਹਿੰਦੇ ਮੈਂ ਵਿਆਹਾਂ ਤੇ ਵੀ ਗਿਆ ਜਾਂ ਦੂਜਾ, ਉੱਥੇ ਉਹ ਕਹਿੰਦੇ ਨੇ ਜੀ ਸਾਨੂੰ ਖਾਣ ਨੂੰ ਕੋਈ ਰੋਕਦਾ ਨਹੀਂ, ਆ ਵੇਖੋ ਪਨੀਰ ਵਾਲੇ ਪਕੌੜੇ, ਆ ਦੇਖੋ ਤੰਦੂਰੀ ਚਿਕਨ ਤੇ ਇਹ ਫਲਾਣਾ, ਅਸੀਂ ਕਿਵੇਂ ਗੁਲਾਮ? ਸੜਕਾਂ ਕਹਿੰਦੇ ਚੌੜੀਆਂ, ਅਸੀਂ ਇੱਥੇ ਗੱਡੀ ਭਾਵੇਂ 100 ਮੀਲ ਦੀ ਰੇਸ ਤੇ ਚਲਾਈਏ, ਸਾਨੂੰ ਥੋੜੀ ਕੋਈ ਰੋਕ ਸਕਦਾ ਜੀ। ਵੀ ਹੁਣ ਜਿਨ੍ਹਾਂ ਦੇ ਲਈ ਆਜ਼ਾਦੀ ਦਾ ਮਤਲਬ ਪਨੀਰ ਦੇ ਪਕੌੜੇ ਜਾਂ ਜਿਹੜਾ ਉਹ ਤੰਦੂਰੀ ਚਿਕਨ ਹੈ ਜਾਂ ਗੱਡੀ 100 ਮੀਲ ਭਜਾਣੀ, ਉਹ ਤਾਂ ਵਾਕਈ ਆਜ਼ਾਦ ਨੇ। ਵਾਕਈ ਆਜ਼ਾਦ ਜੀ। ਔਰ ਜਿਹੜੇ ਇੱਥੇ ਬੈਠੇ ਡਰੀ ਜਾਂਦੇ ਨੇ ਕਿ ਭਾਈ ਜਿਹੜਾ ਉਹ ਮਤ ਬੋਲੀਏ, ਵੀਜ਼ਾ ਨਾ ਕੈਂਸਲ ਹੋ ਜਾਏ ਜਾਂ ਦੂਜਾ ਨਾ ਹੋ ਜਾਏ। ਔਰ ਉਹਦੇ ਚ ਜਿਵੇਂ ਉਹਨਾਂ ਨੇ ਬੜਾ ਢੁਕਵਾਂ ਸ਼ੇਰ ਇਹ ਕੋਟ ਕੀਤਾ ਕਿ ਤੁਮ ਗੁਲਸਤਾਂ ਸੇ ਆਏ ਜ਼ਿਕਰੇ ਖਿਜ਼ਾ ਹੀ ਲਾਏ। ਖਿਜ਼ਾ ਹੁੰਦੀ ਹੈ ਪਤਝੜ, ਬਿਲਕੁਲ ਮਾਇਰੂਦ ਉਹ ਮੌਸਮ ਜਦੋਂ 4 ਚੁਫੇਰੇ ਗਲੂਮੀਨੈਸ ਹੁੰਦੀ ਕਿ ਵੀ ਤੁਸੀਂ ਤਾਂ ਆਜ਼ਾਦ ਮੁਲਕ, ਔਰ ਇਹ ਬਾਹਰਲੇ ਸਿੱਖਾਂ ਨੂੰ ਜ਼ਿਆਦਾ ਸੰਬੋਧਿਤ ਹੈ ਜੀ, ਕਿ ਵੀ ਤੁਸੀਂ ਤਾਂ ਆਜ਼ਾਦ ਮੁਲਕਾਂ 'ਚ ਆਜ਼ਾਦ ਫਿਜ਼ਾ ਵਾਲੇ, ਜਿੱਥੇ ਕਿ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਔਰ ਜਿੱਥੇ ਗੱਲ ਕਹਿਣ ਦਾ ਹੱਕ ਹੈ, ਆਜ਼ਾਦੀ ਹੈ, ਉਹ ਗੁਲਿਸਤਾਨ ਹੈ। ਗੁਲ ਫੁੱਲ ਨੂੰ ਕਹਿੰਦੇ ਨੇ, ਗੁਲਿਸਤਾਨ ਬਾਗ ਨੂੰ ਕਹਿੰਦੇ ਨੇ ਜੀ। ਤੁਮ ਗੁਲਿਸਤਾਨ ਸੇ ਆਏ ਜ਼ਿਕਰੇ ਖਿਜ਼ਾ ਹੀ ਲਾਏ, ਵੀ ਤੁਹਾਡੇ ਕੋਲ ਵੀ ਉਹੀ ਢਹਿੰਦੀਆਂ ਕਲਾਂ, ਉਹੀ ਦਲਗੀਰੀ, ਉਹੀ ਉਦਾਸੀ, ਉਹੀ ਮਰੀਆਂ ਜੀਆਂ ਗੱਲਾਂ ਕਰਨ ਦਾ ਹੀ ਰਹਿ ਗਿਆ ਕੰਮ। ਹਮਨੇ ਕਫਸ ਮੇ ਦੇਖੀ ਫਸਲੇ ਬਹਾਰ ਬਰਸੋਂ। ਹੁਣ ਇਹ ਤੁਹਾਡਾ ਜਿਹੜਾ ਕਫਸ ਹੈ, ਤੁਹਾਡਾ ਵਜੂਦ ਹੈ, ਤੁਹਾਡਾ ਉਹ ਸਾਰਾ ਜਿਹੜਾ ਡ੍ਰੀਮ ਹੈ, ਜਿਹਦੇ ਚ ਲੈ ਲਹਾਂਦੀ ਫਸਲ ਹੀ ਤੁਹਾਨੂੰ ਨਜ਼ਰ ਆ ਰਹੀ ਹੈ। ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਸਿੱਖੀ ਚ ਢਹਿੰਦੀ ਕਲਾ ਸ਼ਬਦ ਡਿਕਸ਼ਨਰੀ ਚ ਨਹੀਂ ਹੈ ਜੀ, ਤਾਂ ਜ਼ਾਹਰ ਹੈ ਚੜ੍ਹਦੀ ਕਲਾ ਜਿਹੜੀ ਉਹ ਬਹਾਰ ਹੈ। ਬਹਾਰ ਦਾ ਨਾ ਜਿਹੜਾ ਚੜ੍ਹਦੀ ਕਲਾ ਚ ਹੈ, ਉਹਦੇ ਲਈ ਕੋਈ ਖਿਜ਼ਾ ਨਹੀਂ ਹੈ, ਉਹਦੇ ਲਈ ਕੋਈ ਪਤਝੜ ਨਹੀਂ ਹੈ, ਉਹਦੇ ਲਈ ਕੋਈ ਦਿਲਗੀਰੀ ਨਹੀਂ ਹੈ, ਉਹਦੇ ਲਈ ਕੋਈ ਉਦਾਸੀ ਨਹੀਂ ਹੈ। ਉਹ ਫਾਂਸੀ ਦੇ ਰੱਸਿਆਂ ਤੇ ਵੀ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ, ਜਿੰਦਾ ਸੁੱਖਾ। ਤੁਸੀਂ ਉਹਨਾਂ ਦਾ ਉਹ ਸਾਰਾ ਜੀਵਨ ਦੇਖੋ ਔਰ ਉਹਨਾਂ ਦੀਆਂ ਲਿਖਤਾਂ ਦੇਖੋ। ਆਪਣੇ ਉਹ ਮਾਪਿਆਂ ਨੂੰ ਹਦਾਇਤ ਕਰ ਰਹੇ ਨੇ ਕਿ ਭਾਈ ਜਦੋਂ ਅਸੀਂ ਫਾਂਸੀ ਦੇ ਰੱਸੇ ਵੱਲ ਜਾ ਰਹੇ ਹੋਵਾਂਗੇ, ਤੁਸੀਂ ਜਿਹੜਾ ਸ਼ਗਨਾਂ ਦੇ ਗੀਤ ਪੜ੍ਹਨੇ ਨੇ, ਗੀਤ ਗਾਉਣੇ ਨੇ, ਔਰ ਬੂੰਦੀ ਤਿਆਰ ਕਰਵਾਈ ਹੈ, ਇਹ ਵੰਡਣੀ ਹੈ ਕਿ ਤੁਹਾਡੇ ਪੁੱਤਰ ਜਿਹੜੇ ਨੇ ਮੌਤ ਲਾੜੀ ਨੂੰ ਵਿਆਹਣ ਚੱਲੇ ਨੇ। ਹੁਣ ਇੱਕ ਪਾਸੇ ਇਹ ਸਟੇਟ ਆਫ ਮਾਈਂਡ ਹੈ ਤੇ ਦੂਸਰੇ ਪਾਸੇ ਉਹ ਨੇ ਜਿਹੜੇ ਜਿਹਨਾਂ ਚੋਂ ਅਸੀਂ ਬਹੁਤ ਸਾਰੇ ਆ ਜਾਂਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਨੇ ਵੀ ਰਵਿੰਦਰ ਸਿੰਘ ਸ਼ੋਕਰ ਜੀ ਨੇ ਬੜੀ ਅੱਛੀ ਤਸ਼ਬੀਹ ਕਿ ਭਾਈ ਖਾਲਿਸਤਾਨੀ ਸੂਰਜ, ਔਰ ਉਹਨਾਂ ਨੇ ਬਿਲਕੁਲ ਠੀਕ ਸ਼ਬਦ ਕਿਹਾ ਕਿ ਇਹ ਜਿਹੜੇ ਨੇ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਹੋਏ, ਜਗਤਾਰ ਸਿੰਘ ਹਵਾਰਾ ਹੋਏ, ਜਗਤਾਰ ਸਿੰਘ ਤਾਰਾ ਹੋਏ, ਪਰਮਿੰਦਰ ਸਿੰਘ ਭਿਓਰਾ, ਪਰਮਜੀਤ ਸਿੰਘ ਭਿਓਰਾ ਹੋਏ, ਔਰ ਬਾਕੀ ਸਾਰੇ ਜਿਹੜੀਆਂ ਜੇਲ੍ਹਾਂ 'ਚ ਵੀ ਨੇ, ਇਹ ਸਾਡੇ ਜ਼ਿੰਦਾ ਸ਼ਹੀਦ ਨੇ। ਜ਼ਿੰਦਾ ਸ਼ਹੀਦ ਦਾ ਮਤਲਬ ਇਹ ਹੁੰਦਾ ਹੈ ਕਿ ਜਿਹਨੂੰ ਕੋਈ ਮਰਨ ਤੋਂ ਨਹੀਂ ਡਰ ਲੱਗਦਾ, ਉਹ ਤਾਂ ਪਹਿਲਾਂ ਹੀ ਉਹਨੇ ਮਰਨ ਨੂੰ ਜਿਹੜਾ ਉਹ ਕਬੂਲ ਕਰ ਲਿਆ ਹੋਇਆ। ਉਹਨਾਂ ਨੇ ਕਿਹਾ ਵੀ ਸੈਲਿਊਟ ਸੈਲਿਊਟ ਜੀ, ਇਹਨਾਂ ਨੂੰ ਸਾਡੀ ਨਮਸਕਾਰ ਹੈ, ਨਮਸਕਾਰ ਹੈ। ਮੈਂ ਸਮਝਦਾ ਵੀ ਇਹੀ ਇਨਫੈਕਟ ਇਤਿਹਾਸ ਨੂੰ ਇਹੀ ਸਿਰਜ ਰਹੇ ਨੇ। ਅਸੀਂ ਤਾਂ ਇਤਿਹਾਸ ਦਾ ਘੱਟਾ ਹੈ। ਜਿਵੇਂ ਹੁੰਦਾ ਹੈ ਵੀ ਘੱਟਾ ਜਿਹੜਾ ਹੈ ਥੋੜਾ ਜਿਹਾ ਉੱਡਦਾ ਫਿਰ ਬਹਿ ਜਾਂਦਾ, ਘੱਟੇ ਨੂੰ ਕਦੇ ਇਤਿਹਾਸ ਦੇ ਵਿੱਚ ਥਾਂ ਦਿੱਤੀ ਹੈ। ਪਰ ਜਿਹੜੇ ਚਮਕਦੇ ਸਿਤਾਰੇ ਨੇ ਖਾਲਸਾ ਜੀ ਦੇ ਗਗਨ ਦੇ, ਖਾਲਸਾ ਜੀ ਦੇ ਗਗਨ ਦੇ ਜਿਹੜੇ ਰੌਸ਼ਨ ਸਿਤਾਰੇ ਨੇ, ਇਹੀ ਇਤਿਹਾਸ ਸਿਰਜਦੇ ਨੇ, ਇਹੀ ਮਰਦ ਨੇ ਜੀ। ਔਰ ਸਾਡੇ ਵਰਗੇ ਲੋਕ ਜਿਹੜੇ ਜੀ ਹੋਰ ਕੋਈ ਗੱਲ ਹੀ ਨਹੀਂ ਕਰਦਾ ਜੀ, ਉੱਥੇ ਕੋਈ ਨਹੀਂ ਸੁਣਦਾ ਜੀ, ਉਹਨਾਂ ਬਾਰੇ ਇੱਕ ਸ਼ੇਅਰ ਹੈ ਕਿ ਲੋग कहते हैं बदलता है ज़माना अक्सर पर मर्द वो हैं जो ज़माने को बदल देते हैं। ਮਰਦਾਨਗੀ ਤਾਂ ਇਹ ਹੈ ਕਿ ਵੀ ਤੁਸੀਂ ਜਾਂ ਇੱਕ ਉਰਦੂ ਦਾ ਸ਼ੇਅਰ ਮੈਨੂੰ ਹਮੇਸ਼ਾ ਚੰਗਾ ਲੱਗਦਾ ਹੈ ਅਰਲੀਅਰ ਡੇਜ਼ ਤੋਂ ਹੀ ਕਿ ਹੈ ਜਾਨ, ਕਿ ਹੁਣ ਇਹਨਾਂ ਨੇ ਉਰਦੂ ਸ਼ੇਅਰ ਲਿਖਿਆ ਤਾਂ ਮੇਰਾ ਵੀ ਉਰਦੂ ਵਾਲਾ ਬਟਨ ਟ੍ਰਿਗਰ ਹੋ ਗਿਆ। है जान के साथ काम इंसान के लिए बनती नहीं जिंदगी में बेकाम किए, जीना है तो कुछ कीजिए जिंदों की तरह, मुर्दों की तरह जिए तो क्या खाक जिए। ये जरा मुर्दियां की तरह जीना है तो खाक जीना, जीना है तो कुछ कीजिए जिंदों की तरह। ये साडे वो ने जिंदा शहीद ਜਿਹੜੇ ਜ਼ਿੰਦਾ ਲੋਕਾਂ ਦੀ ਤਰ੍ਹਾਂ ਇਤਿਹਾਸ ਨੂੰ ਟਰਨ ਦੇ ਰਹੇ ਨੇ, ਜਿਨ੍ਹਾਂ ਨੇ ਇਤਿਹਾਸ ਸਿਰਜ ਰਹੇ ਨੇ। ਔਰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਆਸ ਵੀ ਕਰਦਾ ਵੀ ਆਪਣੇ ਕੁਐਸਚਨਸ ਐਂਡ ਕੁਐਰੀਜ਼ ਜਿਹੜਾ ਉਹਨਾਂ ਨੇ ਲਿਖਿਆ ਉਹ ਜ਼ਰੂਰ ਲਿਖਣ। ਔਰ
ਅਸੀਂ ਇੰਤਜ਼ਾਰ ਕਰਾਂਗੇ ਇਹਨਾਂ ਦੀ ਲਿਖਤ ਦਾ। ਪਹਿਲੀ ਲਿਖਤ ਟੌਪ ਆਫ ਦਾ ਲਾਈਨ, ਪੂਰੇ ਨੰਬਰ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ, ਜਿਵੇਂ ਇੱਕ ਰਾਈਟਰ ਬਾਰੇ ਕਿਸੇ ਦਾ ਮੈਂ ਹੁਣ ਨਾਂ ਤਾਂ ਉਹਦਾ ਨਹੀਂ ਲੈਣਾ, ਇੰਗਲੈਂਡ 'ਚ ਇੱਕ ਹੋਰ ਪਾਕਿਸਤਾਨੀ ਰਾਈਟਰ ਨੇ ਤੇ ਉਹਨਾਂ ਨੂੰ ਉਹ ਰਾਈਟਰ ਮਿਲੇ ਜਿਨ੍ਹਾਂ ਨੂੰ ਬੜਾ ਭੁਲੇਖਾ ਹੈ ਵੀ ਸਿੱਖੀ ਦੇ ਬਹੁਤ ਵੱਡੇ ਉਹ ਵਿਦਵਾਨ ਨੇ, ਤੇ ਉਹਨੂੰ ਪਾਕਿਸਤਾਨੀ ਰਾਈਟਰ ਨੂੰ ਕਹਿਣ ਲੱਗੇ ਜੀ ਮੈਂ 70 ਕਿਤਾਬਾਂ ਲਿਖੀਆਂ ਜੀ। ਉਹ ਕਹਿੰਦਾ ਜੀ ਕਿਤਾਬਾਂ ਲਿਖੀਆਂ ਕਿ ਅੰਡੇ ਦਿੱਤੇ? 70 ਅੰਡੇ ਦਿੱਤੇ। ਸੋ ਇੱਕ ਅੰਡੇ ਦੇਣ ਵਾਲੇ ਨੇ, ਇੱਕ ਹੁੰਦਾ ਜਿਹਨੇ ਜ਼ਿੰਦਗੀ 'ਚ ਇੱਕ ਅੱਧੀ ਕਿਤਾਬ ਹੀ ਲਿਖੀ ਹੋਏ ਜਾਂ ਇੱਕ ਅੱਧਾ ਹੀ ਹੋਏ, ਉਹ ਉਤਲੀ ਥਾਂ ਬਣਾ ਰਹਿੰਦਾ। ਸੋ ਉਹਨਾਂ ਨੇ ਆਪਣੀ ਇੱਕ ਲਿਖਤ ਦੇ ਨਾਲ ਹੀ ਆਪਣੀ ਥਾਂ ਬਣਾ ਲਈ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਦੇ ਨਾਲ ਇਹਨੇ ਬ੍ਰੇਕ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।